अस्सलाम वालेकुम नाज़रीन, मैं फैसल रामे और आप देख रहे हैं सज्जाद जानी ऑफिशियल चैनल को। इस वक्त हमारे साथ मौजूद हैं हमारी आल टीम साजिद मिठापुरिया साहब, अजमल सोनी साहब एंड फरीद साबरी साहब। नाज़रीन मैं पंजाबी च गल करांगा यार, किसी को कोई इतराज़ नहीं यार पंजाबी नहीं होंदा, पंजाबी होंदा। पंजाबी च गल करांगा नाज़रीन। मैं बहुत ज़्यादा पंजाबी च आ गए। खबर कर लिया नाज़रीन, मैं तुसी बिलीव करना है, मेरी फैमिली में झूठ नहीं बोलता। राती दो बंदे मेरे को आए ने, झंडा मार के दौड़ गए। नहीं यार झंडा नहीं मार गए, वो दो बंदे मेरे को आए ने ते उन्होंने आंदे कहा भी जेड़ा 2500 साडे को लिया सन दे दे, नहीं तो अज तेरी खैर नहीं। तू भी कुछ कहना तो कह ला मैं तो कह दिता वा जो उन्होंने मेरे लो कहता। नाज़रीन दो बंदे रात को मेरे को आए ने ते पानी वाली छापर मार के दौड़ गए। ओए ओ पुरानी गल आ ओए। नाज़रीन वो दो बंदे मेरे को आए ने ते ਇਹਦੇ ਤੇ ਕਰੂਲੀਆਂ ਕਰਕੇ ਚਲੇ ਗਏ। यार फ्री इदा लोग गल सुन ली ਹੁੰਦੀ ਅਗਲੇ ਬੰਦੇ। नाज़रीन वो दो बंदे मेरे को आए ने ते वो एक ਬੰਦਾ ਆਇਆ ਤੇ ਉਹਨੇ ਮੇਰੇ ਇੰਜ ਕਰਕੇ ਗੋਡਿਆਂ ਨੂੰ ਹੱਥ ਲਾ ਕੇ ਨਾ ਮੇਰੇ ਡਿਗਣ ਡਿਆ ਤੇ ਮੈਂ ਉਹਨੂੰ ਜੱਫੀ ਪਈ। ਮੈਂ ਕਿਹਾ ਕੀ ਤੂੰ ਰੋਣ ਲੱਗ ਪਿਆ? ਉਹ ਗੋਡੇ ਨੂੰ ਹੱਥ ਨਹੀਂ ਸੀ ਲਾਉਣ ਡਿਆ, ਆਪਣੀ ਜੁੱਤੀ ਲਵਾਉਣ ਡਿਆ ਸੀ। ਉਹ ਜੁੱਤੀ ਨਹੀਂ ਸੀ ਲਵਾਉਣ ਡਿਆ, ਪੈਂਟ ਲਵਾਉਣ ਡਿਆ ਸੀ। ਪੈਂਟ ਉਹਦੀ ਪਾਈ ਆ। ਉਹ ਬੰਦਾ ਮੈਨੂੰ ਕਹਿੰਦਾ ਜੀ ਕਿ ਜਿਹੜਾ ਬੰਦਾ ਮੈਨੂੰ ਲੈ ਕੇ ਆਇਆ ਨਾ, ਇਹਨੇ ਮੇਰਾ ਇੱਕ ਐਸਾ ਕੰਮ ਕੀਤਾ ਹੈ ਤੇ ਮੈਂ ਇਹਦਾ ਸ਼ੁਕਰੀਆ ਅਦਾ ਕਰਨ ਲੱਗਾ ਤੇ ਉਹਨੇ ਮੈਨੂੰ ਕਿਹਾ ਕਿ ਯਾਰ ਮੇਰਾ ਸ਼ੁਕਰੀਆ ਨਾ ਅਦਾ ਕਰ, ਫੈਸਲ ਭਾਈ ਦਾ ਸ਼ੁਕਰੀਆ ਅਦਾ ਕਰ। ਤੇ ਮੈਂ ਕਿਹਾ ਯਾਰ ਕਿਹੜਾ ਕੰਮ ਕੀਤਾ ਤੁਸੀਂ, ਮੈਨੂੰ ਵੀ ਤਾਂ ਦੱਸੋ, ਸ਼ੁਕਰੀਆ ਅਦਾ ਕਰੀ ਜਾ ਰਹੇ ਹੋ। ਉਹ ਗੱਲ ਸੁਣ ਕੇ ਨਾ ਮੇਰੀਆਂ ਅੱਖਾਂ 'ਚੋਂ ਪਾਣੀ ਆ ਗਿਆ। ਮੈਂ ਤੁਹਾਡੇ ਨਾਲ ਸ਼ੇਅਰ ਕਰਦਾ। ਪਾਣੀ ਕਾ ਤੋਂ ਗੰਡੇ ਚੀਰਨ ਡੇ ਸੀ ਰਾਤੀ। ਨਹੀਂ ਉਹਨੇ ਕਿਹਾ ਕਿ ਮੈਂ ਯਾਰ ਫੈਸਲ ਭਾਈ ਦਾ ਇੱਕ ਕੰਮ ਕੀਤਾ ਤੇ ਉਹ ਕੰਮ ਕੀਤਾ ਤੁਹਾਡੀ ਵਜ੍ਹਾ ਤੋਂ। ਮੈਂ ਕਿਹਾ ਯਾਰ ਮੇਰੀ ਵਜ੍ਹਾ ਤੋਂ ਕਿਉਂ ਕੀਤਾ? ਕਹਿੰਦਾ ਯਾਰ ਫੈਸਲ ਭਾਈ ਤੁਸੀਂ ਇੱਕ ਗੱਲ ਕੀਤੀ ਸੀ ਕਿ NGO ਬਣਾਉਣ ਦੀ, ਆਪਣੇ ਇਲਾਕੇ 'ਚ NGO ਬਣਾਓ, ਮਿਲ ਕੇ ਦੋਸਤ ਹਬਾਬ ਇੱਕ ਦੂਸਰੇ ਦੀ ਫੇਵਰ ਕਰ ਦਿਓ। ਕਹਿੰਦਾ ਯਾਰ ਉਹ ਜਿਹੜਾ NGO ਵਾਲਾ ਤੁਸੀਂ ਕੰਮ ਗਿਆ ਨਾ, ਉਹ ਮੇਰੇ ਨਾ ਦਿਮਾਗ ਦੇ ਵਿੱਚ ਫਸ ਗਿਆ ਕਿ ਯਾਰ ਕਿਉਂ ਨਾ ਅਸੀਂ ਮਿਲ ਕੇ ਕੰਮ ਕਰੀਏ। ਨਾਜ਼ਰੀਨ ਉਹ ਨਾ ਉਹ ਕਰੈਕਟਰ ਸੀ, ਉਹਦਾ ਨਾਮ ਸੀ ਵਸੀਮ ਬਸਰਾ। ਉਹ ਹਜਵੇਰੀ ਟੋਨੋਂ ਆਇਆ ਸੀ। ਹਜਵੇਰੀ ਟਾਊਨ ਉਹ ਇਥੋਂ 800 ਕਿਲੋਮੀਟਰ ਆ ਮਾਈ ਦੀ ਝੁੱਗੀ ਆ ਉਹ। ਠੀਕ ਹੈ, ਹਜਵੇਰੀ ਟੋਨੋਂ ਆਇਆ। ਉਹਨੇ ਕਿਹਾ ਕਹਿੰਦਾ ਫੈਸਲ ਭਾਈ ਮੈਂ ਇੱਕ ਕਾਵਸ਼ ਸ਼ੁਰੂ ਕੀਤੀ ਹੈ। ਮੈਂ ਕਿਹਾ ਅੱਲਾਹ ਪਾਕ ਤੈਨੂੰ ਕਾਮਯਾਬ ਕਰੇ। ਤੇ ਕਹਿੰਦਾ ਅਸੀਂ ਇੱਕ ਦੂਸਰੇ ਦੇ ਕੰਮ ਆਵਾਂਗੇ ਸਾਰੇ, ਤੇ ਇਨਸ਼ਾਅੱਲਾ ਤਾਲਾ ਮੈਂ ਬਹੁਤ ਜਲਦ NGO ਬਣਾਵਾਂਗਾ। ਮਿੱਠੇ ਵਾਹ ਵਾਹ ਦਿਖਾਈ ਮੈਨੂੰ ਜਦੋਂ NGO ਬਣੀ ਨਾ, ਮੈਂ ਉਹੀ ਗੱਲ ਕਰਨ ਲੱਗਾ ਸੀ ਵੀ ਲੋਕੀ NGO ਬਣਾਉਂਦੇ ਆ ਨਾ, ਕਿਸੇ ਦੀ ਬੇਟੀ ਦੀ ਸ਼ਾਦੀ ਕਰਵਾਤੀ, ਬਿਮਾਰ ਦਾ ਇਲਾਜ ਕਰਵਾਤਾ, ਇਹਨਾਂ ਨੇ NGO ਬਣਾਈ ਤੇ ਕੰਮ ਕਿਦਾਂ ਦੇ ਕਰ ਰਹੇ, ਜੁੱਤੀ ਸਿੱਧੀ ਕਰਤੀ, ਰਾਤ ਪਾਤਾ ਕਿ ਸਿਰ ਪਾਣੀ ਦਾ ਗਲਾਸ ਪਿਆਤਾ ਹੈ ਹੋਣਾ ਵਾ, ਪੱਥਰ ਪਰੇ ਕਰਤਾ। ਇਹ ਬੜਾ ਕੰਮ ਆ, ਇਹ ਨਿਰੀਆਂ ਹੀ ਕਹਿ ਲੋ ਵੀ ਨੇਕੀਆਂ ਵਾ। ਯਾਰ ਇੱਥੇ NGO ਬਣਾਉਣ ਡਿਆ, ਕੱਲ ਇਹਦੇ ਭਰਾ ਨੇ ਗਿਰਬਾਨ ਫੜਿਆ ਸੀ, ਬਿੱਲ ਦਾ ਅੱਧ ਸੀ ਦੇਣ ਡਿਆ। ਭਾਈ ਨੇਕੀਆਂ ਕਮਾਉਣੀਆਂ ਚਾਹੀਦੀਆਂ। ਤੁਸੀਂ ਜ਼ਿੰਦਗੀ 'ਚ ਕਦੇ ਉਹ ਕੰਮ ਨਹੀਂ ਕੀਤਾ। ਫੈਸਲ ਸਾਹਿਬ ਨੇ ਕੱਲ ਕੇ ਮਹੱਲੇ ਸ਼ਾਦੀ ਸੀ ਬੱਚੀ ਦੀ, ਉਹ ਤੰਬੂ ਲੱਗੇ ਨੇ, ਤੰਬੂ ਖੋਲਤੇ, ਕਹਿੰਦਾ ਲੋਕ ਤੰਗ ਹੋਣ ਡੇ। ਯਾਰ ਤੁਸੀਂ ਮੈਨੂੰ ਹਨਾ ਬਹੁਤ ਲਾਈਟ ਲੈਂਦੇ ਹੋ, ਯਕੀਨ ਕਰੋ। ਤੇ ਮੈਨੂੰ ਐਮਰੇਟਸ 에ਅਰਲਾਈਨ ਵਾਲੇ ਢੀਕਣ ਡੇ ਆ ਕਿ ਅੰਦਰ ਨਾਨ ਟਿੱਕੀ ਸ਼ੁਰੂ ਕਰਾਉਣੀ ਉਹਨਾਂ ਨੇ। ਨਹੀਂ ਭਰਾਵਾ, ਇਹ ਧੋਣੀ ਹੁੰਦੀ ਆ। ਅੱਛਾ ਇਹਨਾਂ ਦੇ ਜਹਾਜ਼ 'ਚ ਵੀ ਉਲਟੀ ਵਾਲੀ ਛਾਪਰ ਬਾਹਰ ਸੁੱਟਦੇ ਆ। ਉੱਥੇ ਐਮਰੇਟਸ ਵਾਲੇ ਢੀਕਣ ਡੇ ਨੇ, ਇੱਥੇ 50-50 ਰੁਪਏ ਲੈ ਕੇ ਹੱਥ ਵਾਲੀ ਰੇੜੀਆਂ ਦਾ ਧਿਆਨ ਰੱਖ। ਨਾਜ਼ਰੀਨ ਇੱਕ ਲਫ਼ਜ਼ ਹੈ ਸਖਤਾ। ਹਾਂ, ਸਖਤੇ ਦਾ ਮਤਲਬ ਪਤਾ ਤੈਨੂੰ? ਸਖਤਾ ਠੂਏ ਨੂੰ ਕਹਿੰਦੇ, ਠੂਏ। ਚਲੋ ਬਾਜੀ ਮਿਠਾਈ ਤੁਹਾਨੂੰ ਪਤਾ ਹੀ ਨਹੀਂ ਪੂਰੀ ਗੱਲ ਦਾ। ਅਕਸਰ ਕਹਿੰਦੇ ਨੇ ਸਖਤੇ 'ਚ ਗਿਆ ਵਾ, ਇਹ ਨਵੀਂ ਗੱਡੀ ਚੱਲੀ ਆ। ਸਖਤੇ ਦਾ ਤੁਹਾਨੂੰ ਪਤਾ ਹੀ ਨਹੀਂ ਹੈਗਾ। ਮੈਂ ਇੱਕ ਗੱਲ ਸੁਣੀ ਸੀਗੀ ਕਿ ਜੁਗਤ ਸੀਗੀ ਕਿ ਇੱਕ ਬੰਦਾ ਚੋਰੀ ਕਰਨ ਗਿਆ ਏ, ਉਹ ਕਮਰੇ ਵਿੱਚ ਵੜਿਆ ਹੈ ਤੇ ਉਹ ਬੰਦਾ ਪੂਰਾ ਕਮਰਾ ਛਾਣ ਮਾਰਿਆ ਤੇ ਉਹ ਬੰਦਾ ਨਹੀਂ ਲੱਭਿਆ ਉਹਨੂੰ, ਤੇ ਉਹ ਸਖਤੇ ਨਾਲ ਹੀ ਮਰ ਗਿਆ। ਹੋ ਸਕਦਾ ਹੈ ਮੈਂ ਸਖਤੇ ਜਾਵਾਂ ਤੇਰੇ, ਸਖਤੇ ਜਾਵਾਂ। ਤੇ ਉਹ ਇੱਕ ਇਬਾਰਤ ਲਿਖ ਕੇ ਮਰ ਗਿਆ। ਕੀ ਇਬਾਰਤ ਲਿਖੀ ਭਾਈ? ਇਬਾਰਤ ਲਿਖੀ ਕਿ ਯਾਰ ਮੇਰੇ ਕਮਰੇ 'ਚ ਇੱਕ ਬੰਦਾ ਚੋਰ ਵੜਿਆ ਤੇ ਮੈਂ ਸਾਰਾ ਕਮਰਾ ਛਾਣ ਮਾਰਿਆ, ਮੈਨੂੰ ਬੰਦਾ ਨਹੀਂ ਲੱਭਿਆ, ਮੈਂ ਸਖਤੇ ਨਹੀਂ ਮਰ ਗਿਆ। ਇਹ ਤੇ ਚੋਰ ਕਿਹੜਾ 6 ਮਹੀਨੇ ਲੈ ਆਇਆ ਸੀ, ਉਹਨੇ ਚੋਰੀ ਕੀਤੀ ਤੇ ਨਿਕਲ ਗਿਆ ਉਹ। ਨਹੀਂ ਤੂੰ ਇਹ ਵੇਖ, ਉਹ ਪਹਿਲੇ ਇਬਾਰਤ ਲਿਖ ਕੇ ਮਰਿਆ ਕਿ ਮੈਂ ਇਸ ਵਜ੍ਹਾ ਤੋਂ ਮਰਿਆ ਵਾਂ। ਕੈਸੀ ਗੱਲ ਆ ਯਾਰ। ਯਾਰ ਗੱਲ ਇੱਧਰ ਉੱਧਰ ਵੀ ਹੋ ਜਾਂਦੀ। ਤੇ ਉਹ ਇੱਕ ਕਰੈਕਟਰ ਕਹਿੰਦਾ ਫ੍ਰਿਜ ਖੋਲ ਲੈਂਦਾ, ਸ਼ਾਇਦ ਬਚ ਜਾਂਦਾ। ਉਹ ਫ੍ਰਿਜ 'ਚ ਵੜਿਆ ਸੀ ਬੰਦਾ। ਤੇ ਉਹ ਸਖਤਾ ਨਾਜ਼ਰੀਨ ਮੈਂ ਤੁਹਾਨੂੰ ਸਖਤੇ ਦੀ ਗੱਲ ਸੁਣਾ ਰਿਹਾ, ਮੋਬਾਈਲ ਚੋਰੀ ਦੀ। ਅਸੀਂ ਨਾ ਇੱਕ ਥੀਏਟਰ ਦੇ ਵਿੱਚ ਡਰਾਮਾ ਕਰ ਰਹੇ ਯਾਰ। ਹੁਣ ਮੇਰੀ ਸਟੋਰੀ ਸ਼ੁਰੂ ਹੋਣ ਲੱਗੀ, ਹੁਣ ਬਕਵਾਸ ਨਹੀਂ ਕਰਨੀ ਕਿਸੇ ਨੇ। ਹਾਂ ਸੁਣ ਲਓ ਨਾਜ਼ਰੀਨ, ਅਸੀਂ ਇੱਕ ਥੀਏਟਰ 'ਚ ਡਰਾਮਾ ਕਰ ਰਹੇ ਤੇ ਸਾਡਾ ਇੱਕ ਮੇਕਅਪ ਮੈਨ ਸੀਗਾ। ਅਸੀਂ ਸਾਰੇ ਜਣੇ ਨਾ ਉਹਨੂੰ ਮੋਬਾਈਲ ਆਪਣੇ ਫੜਾ ਦਿੰਦੇ ਹੁੰਦੇ ਸੀਗੇ। ਸੁਪਰਮੈਨ ਨੂੰ? ਸੁਪਰਮੈਨ ਨਹੀਂ, ਅਖਤਰ ਨਗੀਨਾ ਸੀ। ਅਖਤਰ ਨਗੀਨੇ ਨੂੰ ਨਾ ਅਸੀਂ ਮੋਬਾਈਲ ਫੜਾ ਦਿੰਦੇ ਹੁੰਦੇ ਸੀ ਸਾਰੇ ਜਣੇ। ਮੈਂ ਆਪਣਾ ਵੀ ਮੋਬਾਈਲ ਫੜਾਤਾ ਤੇ ਉਹ ਬੰਦਾ ਕੀ ਕਰਦਾ ਸੀ, ਸ਼ਾਪਰ ਦੇ ਨਾਲ ਉੱਥੇ ਟੰਗ ਦਿੰਦਾ ਹੁੰਦਾ ਸੀ। ਮੈਂ ਆਪਣਾ ਮੋਬਾਈਲ ਵੀ ਉਹਨੂੰ ਫੜਾਤਾ ਤੇ ਮੈਂ ਉਹਨੂੰ ਮੋਬਾਈਲ ਫੜਾਤਾ ਤੇ ਮੈਂ ਉਹਨੂੰ ਚੇਂਜ ਕਰਨ ਲੱਗ ਪਿਆ, ਮੁੱਛ ਬਣਾਉਣ ਲੱਗ ਪਿਆ। ਤੇ ਮੈਂ ਹੁਣ ਡਰੈਸਿੰਗ ਰੂਮ ਦੇ ਵਿੱਚ ਚੇਂਜ ਕਰਨ ਗਿਆ ਵਾਂ ਤੇ ਮੈਂ ਵੇਖਿਆ ਕਿ ਇੱਕ ਕਰੈਕਟਰ ਆਇਆ, ਬੜਾ ਸੋਹਣੇ ਉਹਨੇ ਸ਼ਾਪਰ ਚੁੱਕੇ
ਐ ਕਰਕੇ ਉਹਨੇ ਕੋਟ ਦੀ ਜੇਬ 'ਚ ਪਾਇਆ। ਕਿਹੜਾ ਸ਼ਾਪਰ? ਮੋਬਾਈਲਾਂ ਮੋਬਾਈਲਾਂ ਵਾਲਾ ਛਾਪਰ, ਸ਼ਾਬਾਸ਼, ਅੱਛਾ। ਮੋਬਾਈਲਾਂ ਵਾਲਾ ਛਾਪਰ ਚੁੱਕਿਆ ਤੇ ਇੰਜ ਕਰਕੇ ਉਹਨੇ ਇੱਥੇ ਲੁਕਾਇਆ ਤੇ ਮੈਂ ਉਹਨੂੰ ਵੇਖਣ ਡਿਆ ਵਾਂ ਤੇ ਉਹ ਇੰਜ ਕਰਕੇ ਚੁੱਪ ਕਰਕੇ ਬਾਹਰ ਨਿਕਲ ਗਿਆ ਤੇ ਮੈਂ ਹੁਣ ਉਹਦੇ ਮਗਰ ਮਗਰ ਆ। ਉਹ ਜਿਹਨੇ ਮੋਬਾਈਲ ਚੁੱਕੇ ਤੇ ਮੈਂ ਮਗਰ ਮਗਰ ਆ। ਉਹਨੇ ਨਾ ਉੱਥੋਂ ਛਾਪਰ ਚੁੱਕਿਆ ਤੇ ਚਲਾ ਗਿਆ, ਮੈਂ ਹੁਣ ਉਹਦੇ ਮਗਰ ਮਗਰ ਆ ਤੇ ਉਹਨੂੰ ਨਹੀਂ ਮੈਂ ਪਤਾ ਲੱਗਣ ਦਿੱਤਾ ਕਿ ਮੈਂ ਤੇਰੇ ਮਗਰ ਆ। ਉਹ ਥੀਏਟਰ ਦੇ ਵਿੱਚ ਯਾਨੀ ਕਿ ਇੱਕ ਐਸਾ ਪੁਆਇੰਟ ਤੇ ਗਿਆ, ਉਹਨੇ ਉੱਥੋਂ ਛਾਪਰ ਕੱਢਿਆ ਤੇ ਉੱਥੇ ਰੱਖਤਾ, ਲਕੋਤਾ ਆਪਣੇ ਲੁਕੋ ਲੋ ਦਿੱਤਾ, ਛੁਪਾਤਾ। ਤੇ ਹੁਣ ਨਾ ਮੈਂ ਸਿਗਰਟ ਪੀਂਦਾ ਪੀਂਦਾ ਪਰੇ ਚਲਾ ਗਿਆ। ਹੁਣ ਉਧਰੋਂ ਆਊਟ ਹੋਇਆ, ਮੈਂ ਉੱਥੋਂ ਛਾਪਰ ਚੁੱਕਿਆ, ਅੱਛਾ, ਤੇ ਮੈਂ ਕਿਤੇ ਹੋਰ ਲੁਕਾਤਾ। ਠੀਕ ਹੈ, ਉਹਨੂੰ ਤੰਗ ਕਰਨ ਵਾਸਤੇ ਮੈਂ ਉਹਨੂੰ ਤੰਗ ਕਰਨਾ ਕਿਉਂਕਿ ਉਹ ਤਾਂ ਪ੍ਰੋਫੈਸ਼ਨਲ ਆਦਮੀ ਸੀਗਾ। ਅੱਛਾ ਅੱਛਾ, ਕੰਮ ਹੀ ਉਹਦਾ ਆਇਆ ਸੀਗਾ। ਮੈਂ ਨਾ ਹੁਣ ਖੱਪ ਪੈ ਗਈ ਥੀਏਟਰ 'ਚ। ਉਹ ਭਾਈ ਕੀ ਹੋਇਆ? ਉਹ ਖੱਪ ਨਹੀਂ ਪਈ, ਉਹਦੀ ਅੱਖ 'ਚ ਉਂਗਲ ਪਈ ਆ ਯਾਰ ਵਾਕਿਆ ਸੁਣਾਉਣਾ ਮੈਨੂੰ, ਕਾਣਿਆ ਤਾਂ ਨਾ ਕਰ ਤੂੰ। ਅੱਛਾ ਯਾਰ ਠੀਕ ਆ। ਥੋੜੀ ਦੇਰ ਬਾਅਦ ਉਹਨਾਂ ਥੀਏਟਰ 'ਚ ਖੱਪ ਪੈ ਗਈ ਕਿ ਮੋਬਾਈਲ ਚੁੱਕੇ ਗਏ, ਮੋਬਾਈਲ ਚੁੱਕੇ ਗਏ। ਮੈਂ ਹੁਣ ਉਧਰ ਗਿਆ, ਮੈਂ ਕਿਹਾ ਮੇਰਾ ਵੀ ਮੋਬਾਈਲ ਵਿੱਚ ਸੀ। ਉਹ ਜਿਹੜਾ ਵਿਚਾਰਾ ਸਾਡਾ ਮੇਕਅਪ ਮੈਨ ਸੀ ਨਾ, ਅਖਤਰ ਨਗੀਨਾ, ਉਹਨੂੰ ਨਾ ਉਹ ਸਖਤੇ 'ਚ ਆ ਗਿਆ, ਦੌਰੇ ਪੈਂਦੇ ਸੀ ਨਾ ਉਹਨੂੰ ਮੁਰਗੀ ਦੇ। ਬੇਹੋਸ਼ ਹੋ ਗਿਆ ਤੇ ਮੈਂ ਉਹਨੂੰ ਹਿਲਾਇਆ, ਮੈਂ ਕਿਹਾ ਹੋਸ਼ ਕਰ, ਕੁਛ ਨਹੀਂ ਹੋਇਆ, ਕੋਈ ਟੈਨਸ਼ਨ ਨਹੀਂ। ਮੈਂ ਕਿਹਾ ਮੈਂ ਖਲੋਤਾ ਵਾਂ ਨਾ, ਕੋਈ ਮਸਲਾ ਨਹੀਂ। ਉਹਨੂੰ ਉਹ ਕਹਿੰਦਾ ਉਹ ਮੇਰੇ ਫੈਸਲ ਭਾਈ ਮੋਬਾਈਲ ਕੇ ਮੈਂ ਕਿਸੇ ਤੇ ਮੈਂ ਗਰੀਬ ਬੰਦਾ ਬਮਾਲਾ। ਉਹ ਵਿਚਾਰਾ ਹੁਣ ਰੋਈ ਜਾਣ ਡਿਆ। ਹੁਣ ਉਹ ਸਾਰੇ ਕਰੈਕਟਰ ਇਕੱਠੇ ਹੋਏ ਨੇ, ਅਸੀਂ ਸਾਰੇ ਫਨਕਾਰ ਇਕੱਠੇ ਹੋਏ, ਰੋਲਾ ਪਿਆ ਹੋਇਆ। ਅਖਤਰ ਨਗੀਨਾ ਡਿੱਗਿਆ, ਉਹਨੂੰ ਮੈਂ ਹਿਲਾਇਆ, ਹੋਸ਼ ਦਵਾਇਆ। ਮੈਂ ਕਿਹਾ ਟੈਨਸ਼ਨ ਨਾ ਲੈ, ਮੈਂ ਖਲੋਤਾ ਵਾਂ ਨਾ, ਕੋਈ ਮਸਲਾ ਨਹੀਂ। ਤੇਰੇ ਕੋਲ ਨਹੀਂ ਸੀ ਮੋਬਾਈਲ, ਮੇਰੇ ਕੋਲ ਸੀਗੀ, ਤੂੰ ਬੇਫਿਕਰ ਰਹਿਣਾ ਵਾ, ਤੂੰ ਨਹੀਂ ਟੈਨਸ਼ਨ ਲੈਣੀ। ਉਹ ਮੈਨੂੰ ਰੋ ਕੇ ਕਹਿੰਦਾ ਮੈਂ ਮਾੜਾ ਬੰਦਾ ਫੈਸਲ ਭਾਈ, ਮੈਂ ਮਰ ਜਾਗਾ, ਮੈਂ ਮੋਬਾਈਲ ਨਹੀਂ ਭਰ ਸਕਦਾ। ਤੇ ਮੋਬਾਈਲ ਵੀ ਚੰਗੇ ਆਲਾ 60-70 ਹਜ਼ਾਰ ਵਾਲਾ ਮੋਬਾਈਲ। ਉਦੋਂ ਫਨਕਾਰਾਂ ਕੋਲ ਆਮ ਮੋਬਾਈਲ ਹੁੰਦੇ ਹੀ ਨਹੀਂ ਗਏ। ਠੀਕ ਹੈ, ਸਾਰੇ ਫਨਕਾਰ ਇਕੱਠੇ ਨੇ, ਵਿੱਚ ਉਹ ਕਰੈਕਟਰ ਵੀ ਖਲੋਤਾ ਜਿਹਨੇ ਛਾਪਰ ਚੁੱਕਿਆ। ਤੇ ਮੈਂ ਨਾ ਉੱਥੇ ਐਲਾਨ ਕੀਤਾ, ਹਜ਼ਰਾਤ ਇੱਕ ਬੱਚਾ। ਉਹ ਨਹੀਂ ਯਾਰ ਸੁਣ ਲਿਆ ਨਹੀਂ, ਇਸਕੇ ਪਾਸ 6-7 ਮੋਬਾਈਲ ਹੈ। ਮੈਂ ਐਲਾਨ ਕੀਤਾ, ਮੈਂ ਕਿਹਾ ਯਾਰ ਅਗਰ 15 ਮਿੰਟ ਦੇ ਵਿੱਚ ਮੋਬਾਈਲ ਇੱਥੇ ਨਾ ਹੋਏ ਤੇ ਮੈਂ ਇੰਨਾ ਕੁ ਬੁਰਾ ਪੇਸ਼ ਆਵਾਂਗਾ ਨਾ ਉਸ ਬੰਦੇ ਦੇ। ਮੈਂ ਉਸ ਬੰਦੇ ਨੂੰ ਵੇਖਿਆ, ਮੈਂ ਉਸ ਬੰਦੇ ਨੂੰ ਜਾਣਦਾ ਵਾਂ। ਅਗਰ ਤੇ ਮਜ਼ਾਕ ਕੀਤਾ ਤੇ ਸਾਰੇ ਜਣੇ ਮਜ਼ਾਕ ਜਿਹੜਾ ਕੀਤਾ ਨਾ, ਮਠਿਆਈ ਜੁਰਮਾਨਾ ਪਾ ਦਿੰਦੇ ਆ ਅਖਤਰ ਨਗੀਨੇ ਨੂੰ। ਉਹ ਵੀ ਮੈਂ ਕਿਹਾ ਜੀ ਮਠਿਆਈ ਮੈਂ ਕੋਲੋਂ ਦੇ ਦਿੰਦਾ ਵਾਂ, ਮਾੜਾ ਭਰਾ ਹੈ। ਤੇ ਮੋਬਾਈਲ ਇੱਥੇ 15 ਮਿੰਟ ਦੇ ਵਿੱਚ ਆ ਜਾਣ। ਹੁਣ ਜਿੰਨੇ ਛਾਪਰ ਚੁੱਕਿਆ ਕਹਿੰਦਾ ਤੂੰ ਨਾਂ ਲੈ ਉਸ ਬੰਦੇ ਦਾ, ਅਸੀਂ ਵੀ ਵੇਖੀਏ ਕਿਹੜਾ ਵਾ ਉਹ ਬੜਾ, ਤੇ ਗਾਲਾਂ ਕੱਢਣ ਡਿਆ। ਕਹਿੰਦਾ ਉਸ ਬੰਦੇ ਦਾ ਨਾਂ ਲਿਆ ਤੂੰ। ਮੈਂ ਨਾ ਉਹਨੂੰ ਕਿਹਾ, ਮੈਂ ਕਿਹਾ ਯਾਰ ਮੈਂ ਬੰਦੇ ਦਾ ਨਾਂ ਨਹੀਂ ਲੈਣਾ, ਮੈਂ ਸਿਰਫ ਇਹ ਸੋਚਣਾ ਵਾ ਕਿ ਸ਼ਾਇਦ ਉਹ ਮਜ਼ਾਕ ਕਰ ਰਿਹਾ। ਸਹੀ। ਤੇ ਅਗਰ ਤੇ ਮਜ਼ਾਕ ਹੈ ਤੇ 15 ਮਿੰਟ ਦੇ ਵਿੱਚ ਮੋਬਾਈਲ ਦੇ ਦੇਵੇ, ਮਲਕ ਸਾਹਿਬ ਨੂੰ ਦੇ ਦੇਵੇ। ਮਲਕ ਆਬਦ ਸਾਹਿਬ ਹੁੰਦੇ ਸੀਗੇ ਸਾਡੇ ਦੋਸਤੋ ਥੀਏਟਰ, ਉਹਨਾਂ ਦਾ ਡਰਾਮਾ ਲੱਗਾ ਹੋਇਆ ਸੀ। ਮੈਂ ਕਿਹਾ ਮਲਕ ਆਬਦ ਸਾਹਿਬ ਨੂੰ ਦੇ ਦੇ, ਸਾਈਡ ਤੇ ਜਾ ਕੇ ਉਹਨਾਂ ਨੂੰ ਕਹੋ ਕਿ ਮੈਂ ਮਜ਼ਾਕ ਕੀਤਾ ਤੇ ਜੁਰਮਾਨਾ ਸਾਰਿਆਂ ਨੂੰ ਪਾ ਦਿਓ। ਠੀਕ ਹੈ, 15 ਮਿੰਟ ਦਾ ਟਾਈਮ ਆ। ਹੁਣ ਉਹ ਕਰੈਕਟਰ ਮੈਨੂੰ ਕਹਿੰਦਾ ਜੀ ਤੂੰ ਬੰਦਾ ਵੇਖਿਆ, ਤੂੰ ਬੰਦੇ ਦਾ ਨਾਂ ਲੈ। ਮੈਂ ਕਿਹਾ ਮੈਂ ਬੰਦੇ ਦਾ ਨਾਂ ਨਹੀਂ ਲੈਣਾ, ਕਿਸੇ ਦਾ ਪਰਦਾ ਰੱਖੀਦਾ। ਗਲਤ ਨਾਂ ਸੀ ਉਹਦਾ, ਗੰਦਾ ਨਾਂ, ਗਲਤ ਨਾਂ ਨਹੀਂ ਸੀਗਾ ਯਾਰ, ਨਾਮ ਸੀ ਉਹਦਾ, ਕਹਿੰਦੇ ਏਡੇ ਕੋ ਪਾ ਲਈ ਆ। ਮੈਂ ਕਿਹਾ ਯਾਰ ਪਰਦਾ ਰੱਖ ਲਈਏ ਕਿਸੇ ਯਾਰ। ਦਾ। ਤੁਹਾਨੂੰ ਇਹ ਅਸਲ ਗੱਲ, ਇਹਨਾਂ ਨੇ ਪਰਦਾ ਰੱਖਿਆ ਸੀ ਕਿਉਂਕਿ ਇਹਨਾਂ ਨੇ ਪਾਉਣਾ ਸੀ ਜਾ ਕੇ, ਬੂਹੇ ਦਾ ਹੈ ਨਹੀਂ ਨਾ ਆਪਣਾ। ਹੁਣ ਅੱਗੇ ਇੰਟਰਸਟਡ ਜਿਹੜੀ ਜਿੱਥੋਂ ਕੰਮ ਹੋਇਆ, ਇੰਟਰਸਟਡ ਜਿਹੜਾ ਕੰਮ ਹੋਇਆ, ਅੱਛਾ, ਹੁਣ ਇੰਟਰਸਟਡ ਕੰਮ ਮੈਂ ਹੋਇਆ। ਮੈਂ ਉਹਨੂੰ ਦੱਸਣ ਡਿਆ, ਮੈਂ ਕਿਹਾ ਯਾਰ ਮੈਂ ਮੇਕਅਪ ਰੂਮ 'ਚ ਗਿਆ ਵਾਂ। ਉਹ ਬੰਦਾ ਇੰਜ ਕਰਕੇ ਵੜਿਆ, ਉਹਨੇ ਇੱਧਰ ਉੱਧਰ ਵੇਖਿਆ ਤੇ ਮੋਬਾਈਲ ਇੰਜ ਕਰਕੇ ਡੱਬ 'ਚ ਵਾੜੇ ਨੇ। ਭਾਈ ਡੱਬ ਇੱਥੇ ਨਹੀਂ ਹੁੰਦੀ, ਡੱਬ ਇੱਥੇ ਹੁੰਦੀ। ਚਲੋ ਯਾਰ ਉਹਦੀ ਏਡੀ ਹੁੰਦੀ, ਕੱਦ ਕਿੱਡਾ ਕਾ, ਕਿਤੇ ਡੱਬ ਨਵੀਂ ਲਵਾਈ ਆ। ਉਹਨੇ ਕਿਹਾ ਜੀ ਮੋਬਾਈਲ ਇੱਥੇ ਇੰਜ ਕਰਕੇ ਵਾੜੇ ਨੇ, ਤੇ ਇੰਜ ਕਰਕੇ ਮੈਂ ਕਿਹਾ ਨਿਕਲਿਆ ਤੇ ਮੈਂ ਉਹਦੇ ਮਗਰ ਸੀਗਾ। ਤੇ ਉਹ ਕਹਿੰਦਾ ਜੀ ਕਿੱਥੇ ਗਿਆ, ਕਿੱਥੇ? ਮੈਂ ਕਿਹਾ ਯਾਰ ਉਹ ਆਪੀ 15 ਮਿੰਟ ਦੇ ਮੋਬਾਈਲ ਇੱਥੇ ਦੇ ਜਾਏਗਾ। ਠੀਕ ਹੈ, ਤੇ ਹੁਣ ਉਹ ਕਰੈਕਟਰ ਨਾਲ ਹੁਣ ਬੈਠਾ ਹੋਇਆ ਤੇ ਮੈਨੂੰ ਕਹਿੰਦਾ ਸਾਈਡ ਤੇ ਲਿਜਾ ਕੇ, ਫੈਸਲ ਇਹਨਾਂ ਨੂੰ ਹਯਾ ਨਹੀਂ ਹੈ, ਕਹਿੰਦਾ ਇੰਜ ਹੀ ਚੋਰ ਛਪਟ ਰੱਖ ਦਿੰਦੇ ਆ ਇਹਨਾਂ ਨੂੰ। ਜ਼ਰਾ ਕਹਿੰਦਾ ਮੈਂ ਨਸੀਹਤ ਦਵਾਣੀ ਆ, ਮੈਂ ਇਹਨਾਂ ਨੂੰ ਜ਼ਰਾ ਕਹਿੰਦਾ ਨਸੀਹਤ ਦਵਾਣੀ, ਇਹਨਾਂ ਨੂੰ ਨਸੀਹਤ ਹੋਣ ਦੇ, ਚੁੱਪ ਕਰੀ ਬੋਲੀ ਦਾ। ਮੈਂ ਚੁੱਪ ਕਰਕੇ ਮੈਂ ਕਿਹਾ ਠੀਕ ਆ। ਹੁਣ ਉਹ ਕਰੈਕਟਰ ਕਹਿਣ ਡਿਆ ਤੇ ਹੁਣ ਮੈਂ ਨਾ ਸਿਗਰਟ ਲਾਉਂਦਾ ਨਾ, ਸਿਗਰਟ ਪੀਂਦਾ ਆਪਣੇ ਪੁਆਇੰਟ ਤੇ ਆਇਆ ਮੈਂ ਜਿੱਥੇ ਮੈਂ ਮੋਬਾਈਲ ਰੱਖੇ, ਉੱਥੋਂ ਵੀ ਚੁੱਕੇ ਗਏ। ਤੇ ਯਾਰ ਰੀਦ ਤੋਤੇ ਉੱਡ ਗਏ, ਸਖਤੇ 'ਚ ਮੈਂ ਆ ਗਿਆ। ਮੈਂ ਕਿਹਾ ਉਹ ਤੇਰੀ ਕਾਰ ਹੋ ਗਿਆ। ਤੋਤੇ ਰੱਖੇ ਸੀ ਕਿਤੇ, ਮਤਲਬ ਨਹੀਂ, ਉਹ ਕਹਿੰਦੇ ਨੇ ਆਸਾਨ ਖਤਾ ਹੋਣਾ, ਤੋਤੇ ਉੜ ਜਾਣਾ। ਸਭ ਭਾਈ ਜੀ ਤੋਤੇ ਉੜ ਗਏ ਸੀ, ਇਹਨਾਂ ਕੋਲ ਪਿੰਜਰਾ ਖੁੱਲਾ ਰਹਿ ਗਿਆ ਸੀ। ਨਹੀਂ ਸੁਣ, ਅੱਛਾ ਅੱਗੋਂ ਵਾਲਾ ਮੈਂ ਆਣਾ ਹੁਣ ਮੁਕੰਮਲ ਹੁਣ ਕੌਨਫੀਡੈਂਸ ਨਾਲ ਮੈਂ ਕਿਹਾ ਯਾਰ ਆਹ ਕੀ ਕੰਮ ਹੋ ਗਿਆ। ਮੈਂ ਬੜਾ ਪਰੇਸ਼ਾਨ, ਲੇਕਿਨ ਮੈਂ ਨਾ ਚੋਰਾਂ ਨੂੰ ਮੋਰ ਪੈ ਗਏ, ਪੈਰਾਂ ਦੀ ਮਿੱਟੀ ਨਹੀਂ ਛੱਡੀ। ਮੈਂ ਕਿਹਾ ਨਹੀਂ ਬਈ
ਕੰਮ ਖਰਾਬ ਹੈ ਯਾਰ। ਮੈਂ ਉਹਨਾਂ ਉਸ ਕਰੈਕਟਰ ਤੇ ਉਹਦੀ ਪਹਿਲੇ ਵੀ ਰਿਪੋਰਟਾਂ ਸੀ, ਥੀਏਟਰ ਦੀ ਮੋਟਰ ਵੀ ਖੋਲੀ ਸੀ ਉਸ ਕਰੈਕਟਰ ਨੇ, ਹੋਰ ਵੀ ਉਹਦਾ ਹੈ ਸੀ। ਮੈਂ ਹੁਣ ਉਹਦੇ ਤੇ ਹੀ ਆ, ਠੀਕ ਹੈ। ਮੈਂ ਹੁਣ ਗਿਆ, ਮੈਂ ਕਿਹਾ ਜੀ ਰਾਤ ਫਾਸ਼ ਹੋ ਗਿਆ ਜੀ, ਸਾਰੇ ਆ ਗਏ। ਮਲਕ ਸਾਹਿਬ ਕਹਿੰਦੇ ਬਾਦਲ ਦੱਸ ਦੇ ਯਾਰ ਹੁਣ ਕੀ ਹੈ ਉਹ। ਮੈਂ ਹੁਣ ਦੱਸਿਆ ਮਲਕ ਸਾਹਿਬ ਨੂੰ, ਮੈਂ ਕਿਹਾ ਮਲਕ ਸਾਹਿਬ ਆਹ ਕਰੈਕਟਰ, ਠੀਕ ਹੈ। ਉਹ ਜਿਹੜਾ ਮੇਰੇ ਨਾਲ ਖਲੋਤਾ ਸੀ, ਮੈਂ ਕਿਹਾ ਸਿਰਫ ਮੋਬਾਈਲ ਇਹਨੇ ਚੋਰੀ ਨਹੀਂ ਕੀਤੇ, ਮੋਬਾਈਲ ਇਹਨੇ ਚੋਰੀ ਨਹੀਂ ਕੀਤੇ, ਸਿਰਫ ਇੱਕ ਨਾ ਨਸੀਹਤ ਦਵਾਉਣ ਵਾਸਤੇ ਨਾ ਅਖਤਰ ਨਗੀਨਾ ਸਾਹਿਬ ਨੂੰ ਨਸੀਹਤ ਦਵਾਉਣੀ ਸੀ, ਤੇ ਉੱਥੋਂ ਮੋਬਾਈਲ ਸਿਰਫ ਸਾਈਡ ਤੇ ਰੱਖੇ ਨੇ ਕਿ ਯਾਰ ਇਹਨੂੰ ਨਸੀਹਤ ਆਏ, ਅੱਗੇ ਜ਼ਿੰਮੇਦਾਰੀ ਦਾ ਇਹਨੂੰ ਸਾਹਸ ਹੋਵੇ, ਬਗੈਰ ਦੱਸਿਓ ਪੁੱਛਿਓ ਚਲਾ ਗਿਆ, ਠੀਕ ਹੈ। ਅਖਤਰ ਨਗੀਨੇ ਦੀਆਂ ਨਾ ਕੋਈ ਸਾਜ ਸਾਹ ਆਇਆ, ਸ਼ੁਕਰ ਹੈ ਯਾ ਅੱਲਾ, ਸ਼ੁਕਰ ਹੈ ਉਹ। ਚਲੋ ਮੈਂ ਕਿਹਾ ਨਗੀਨਾ ਸਾਹਿਬ ਇਹਨੂੰ ਖਾਣਾ ਖਵਾਉਣਾ। ਮਲਕ ਸਾਹਿਬ ਕਹਿੰਦੇ ਯਾਰ ਖਾਣਾ ਮੈਂ ਖਵਾ, ਕਿਹਨਾਂ ਦਾ ਖਾਣਾ? ਕਹਿੰਦਾ ਜੀ ਮੈਂ ਉੱਥੋਂ ਅਜ਼ੀਜ਼ ਤੋਂ, ਯਾਨੀ ਕਿ ਬਾਟੀ ਖਾਣੀ। ਉਹਨੂੰ ਮਲਕ ਸਾਹਿਬ ਨੂੰ 2000 ਰੁਪਏ ਕੱਢ ਕੇ ਦਿੱਤਾ, ਯਾਰ 2000 ਉਦੋਂ ਮੇਰੇ ਵੱਲੋਂ, ਠੀਕ ਹੈ। 71 ਤੋਂ ਪਹਿਲਾਂ ਹੀ ਯਾਨੀ ਨਹੀਂ ਵੇ 1983 ਚ। ਆਹ ਕਹਿੰਦਾ 2000 ਉਹ ਯਾਰ ਕੀ ਕਰਦੇ ਹੁੰਦੇ ਯਾਰ, ਫੋਨ ਦੀਆਂ ਗੱਲਾਂ ਵਾ ਥੋੜੇ ਦਿਨ। 2000 ਰੁਪਏ ਕੱਢ ਕੇ ਦਿੱਤਾ, ਲੈ ਮੋਬਾਈਲ ਲਿਆ, ਤੇ ਉਹ ਮੋਬਾਈਲ ਲੈਣ ਗਿਆ ਤੇ ਕਹਿੰਦਾ ਮੋਬਾਈਲ ਨਹੀਂ ਉੱਥੇ ਆ ਗਏ। ਮੈਂ ਹੁਣ ਉਹਨੂੰ ਕਿਹਾ, ਮੈਂ ਕਿਹਾ ਉਹ ਕਿੱਥੇ ਆ, ਮੈਂ ਤੈਨੂੰ ਆਪ ਦੇਖਿਆ ਉੱਥੋਂ। ਕਹਿੰਦਾ ਫੈਸਲ ਭਾਈ ਮੈਂ ਇੱਥੇ ਰੱਖੇ ਸੀ। ਮੈਂ ਕਿਹਾ ਤੂੰ ਇੱਥੇ ਕਿਉਂ ਰੱਖੇ, ਤੂੰ ਕਿਸੇ ਹੋਰ ਬੰਦੇ ਨੂੰ ਫੜਾ ਦੇ। ਕਹਿੰਦਾ ਆਪਣੀ ਜਾਨ ਚੜਾ ਰਿਹਾ। ਕਹਿੰਦਾ ਮੈਂ ਯਾਰ ਇੱਥੇ ਰੱਖੇ ਸੀ ਫੈਸਲ। ਤੁਸੀਂ ਕਹਿਣਾ ਸੀ ਮੈਂ ਉੱਥੇ ਰੱਖੇ ਸੀ। ਉਹਨੇ ਕਹਿਣਾ ਇੱਥੇ ਰੱਖੇ ਸੀ, ਕਹਿੰਦਾ ਮੈਨੂੰ ਪਤਾ ਤੂੰ ਇੱਥੇ ਰੱਖੇ ਸੀ। ਉਹਨੇ ਮੈਂ ਕਿੱਥੇ ਰੱਖ ਬੇਟਾ, ਠੀਕ ਹੈ ਯਾਰ। ਇੱਕ ਬੰਦਾ ਜਿਹੜਾ ਸੀਗਾ ਨਾ ਉਹ ਜ਼ਰਾ ਖਤਰੀ ਸੀ, ਰਫੜੀ ਸੀਗਾ। ਹੁਣ ਉਹ ਸੇਮ ਕੰਡੀਸ਼ਨ ਉਧਰੋਂ ਕਨਵਰਟ ਹੋ ਗਏ ਨਾ, ਉਸ ਬੰਦੇ ਵੱਲ ਆ ਗਈ, ਉਹਨੂੰ ਵੀ ਦੰਦਲ ਦੁੰਦਲ ਪੈਣ ਲੱਗ ਪਈ, ਠੀਕ ਹੈ। ਅੱਛਾ, ਤੇ ਉਤੋਂ ਫੜਿਆ ਵੀ ਗਿਆ ਸੀ ਉਹ ਕਰੈਕਟਰ, ਉਹਨੂੰ ਵੀ ਦੰਦਲ ਦੁੰਦਲ ਪੈਣ ਲੱਗ ਪਈ। ਤੇ ਖੈਰ ਉਹਨੂੰ ਵੀ ਭਾਈ ਹੋਸ਼ ਹੋਸ਼ ਦਿੱਤੀ। ਮੈਂ ਕਿਹਾ ਚੁੱਪ ਕਰ, ਮੈਂ ਹੈਗਾ ਵਾ, ਟੈਨਸ਼ਨ ਨਾ ਲੈ, ਮੈਂ ਹੈਗਾ ਵਾ ਯਾਰ। ਤੁਸੀਂ ਮੈਂ ਕਿਹਾ ਐਡੇ ਮਾਮੂਲੀ ਜਿਹੇ, ਮੈਂ ਕਿਹਾ ਹੁੰਦੇ ਰਹਿੰਦੇ ਜ਼ਿੰਦਗੀ 'ਚ ਨੁਕਸਾਨ। ਹੁਣ ਮੈਂ ਕਿਹਾ ਕਿਹਦਾ ਮੋਬਾਈਲ ਸੀਗਾ? ਮੈਂ ਕਿਹਾ ਜੀ ਇੱਕ ਤੇ ਮੇਰਾ ਮੋਬਾਈਲ ਸੀ ਵਿੱਚ, ਹੋਰ ਕਿਹਦਾ ਸੀ? ਫਲਾਣੇ ਦਾ, ਫਲਾਣੀ ਦਾ, ਫਲਾਣੇ ਦਾ। ਉਹ 5 ਤੋਂ 6 ਮੋਬਾਈਲ ਮੈਂ ਸਾਰਿਆਂ ਨੂੰ ਇਕੱਠੇ ਕੀਤੇ। ਮੈਂ ਕਿਹਾ ਗੱਲ ਸੁਣ ਲਓ, ਵਾਧੇ ਘਾਟੇ ਹੁੰਦੇ ਰਹਿੰਦੇ ਜ਼ਿੰਦਗੀ 'ਚ, ਨੁਕਸਾਨ ਵੀ ਹੁੰਦੇ ਰਹਿੰਦੇ ਨੇ। ਮੈਂ ਕਿਹਾ ਸਭ ਤੋਂ ਮਹਿੰਗਾ ਮੋਬਾਈਲ ਉਹਦੇ 'ਚ ਮੇਰਾ ਸੀ, 3310 ਨਹੀਂ ਸੀ ਯਾਰ, ਮੈਂ ਉਹ ਸੀ C100 ਮੋਬਾਈਲ ਸੀ। ਉਹ ਵੀ 1700 ਰੁਪਏ ਦਾ ਹੈ, ਠੀਕ ਹੈ। ਸਭ ਤੋਂ ਮਹਿੰਗਾ ਮੋਬਾਈਲ ਮੈਂ ਕਿਹਾ, ਸਭ ਤੋਂ ਮਹਿੰਗਾ ਮੋਬਾਈਲ ਮੇਰਾ, ਮੈਂ ਕੁਰਬਾਨੀ ਦਿੱਤੀ, ਮੈਂ ਛੱਡਿਆ ਮੋਬਾਈਲ, ਅੱਲਾ ਵਾਸਤੇ ਉਹਨੂੰ ਛੱਡਿਆ। ਇਹ ਵੱਡੀ ਤੇ ਚੁੱਕਿਆ ਸੀ ਸੈੱਟ ਤੁਹਾਡਾ? ਇਹਨੇ ਹਿੱਸਾ ਪਾਇਆ ਸੀਗਾ। ਮੈਂ ਕਿਹਾ ਜੀ ਮੈਂ ਇਹਨੂੰ ਛੱਡਿਆ ਮੋਬਾਈਲ। ਇੱਕ ਨਾਲ ਮੇਰਾ ਯਾਰ ਸੀਗਾ, ਅੱਲਾ ਜੰਦਾਂ ਹੀ ਕਰਦੇ, ਸਰਵਰ ਰਹੀ, ਕਹਿੰਦਾ ਮੈਂ ਵੀ ਛੱਡਿਆ। ਮੇਰਾ ਯਾਰ ਸੀ ਇੱਕ ਸ਼ਹਜ਼ਾਦ, ਉਹ ਕਹਿੰਦਾ ਜੀ ਮੇਰਾ ਮੋਬਾਈਲ ਸੀ, ਮੈਂ ਵੀ ਛੱਡਿਆ, ਠੀਕ ਹੈ। ਐਸੇ ਤਰ੍ਹਾਂ ਹੁਣ ਇੱਕ ਬੰਦਾ ਅੜ ਗਿਆ, ਕਹਿੰਦਾ ਜੀ ਮੈਂ ਨਹੀਂ ਛੱਡਣਾ ਭਾਈ, ਮੈਂ ਮੋਬਾਈਲ ਲੈਣਾ, ਮੈਨੂੰ ਚਾਹੀਦਾ ਮੋਬਾਈਲ ਹਰ ਹਾਲ ਤੇ। ਕਿੱਸਾ ਮੁਖਤਸਰ ਹੈ ਕਿ ਉੱਥੇ ਸਾਰੇ ਅਸੀਂ ਇਕੱਠੇ ਸੀਗੇ, ਮਲਕ ਆਬਦ ਸਾਹਿਬ ਨੇ ਨਾ ਪੈਸੇ ਉਹਨੂੰ ਅੱਧੇ ਦਿੱਤੇ, ਉਹਦਾ ਮੋਬਾਈਲ ਜਿੰਨੇ ਦਾ ਸੀ ਉਹਦੇ ਚੋਂ ਅੱਧ ਦਿੱਤਾ ਉਹਨੂੰ। ਤੇ ਇਹ ਯਾਰ ਜਾਨ ਛੁੱਟੀ ਯਾਰ ਸਾਡੀ। ਤੇ ਉਹ ਮੋਬਾਈਲ ਲੱਭੇ ਨਹੀਂ, ਮੋਬਾਈਲ ਲੱਭੇ ਹੀ ਨਹੀਂ ਗਏ ਯਾਰ, ਮੋਬਾਈਲ ਨਹੀਂ ਲੱਭੇ। ਅਸਲ ਉਹਨੇ ਨਹੀਂ ਗਵਾਇਆ ਮੋਬਾਈਲ, ਤੁਸੀਂ ਗਵਾਇਆ ਯਾਰ ਉਹਦੇ ਪਾਸੇ ਪੂਰਾ ਕੈਸੇ ਨਗੀਨੇ ਨੂੰ ਕਹਿੰਦਾ ਮੈਂ ਹੈ ਨਹੀਂ, ਚੁੱਪ ਤਾਂ ਕਰ। ਜਿਹਨੇ ਚੁੱਕੇ ਉਹਨੂੰ ਵੀ ਕਹਿੰਦਾ ਮੈਂ ਹੈ ਨਹੀਂ, ਆਪਣਾ ਪਹਿਲੇ ਮਾਫ ਕਰਕੇ ਨੇ ਸਾਰਿਆਂ ਨੂੰ ਮਾਫ ਕਰਵਾਤੇ। ਯਾਰ ਹੁਣ ਨਾ ਕੀ ਹੋਇਆ, ਹੁਣ ਕੀ ਹੋਇਆ, ਸਾਰੇ ਜਿਹੜੇ ਨਾ ਮੋਬਾਈਲ ਲੱਭਣ ਡੇ, ਜਿੱਥੇ ਉਹਨੇ ਰੱਖੇ ਨਾ ਮੋਬਾਈਲ ਲੱਭਣ ਡੇ ਨੇ, ਉਹ ਸਾਰੇ ਪਾਸੇ ਵੇਖੋ। ਮੈਂ ਕਿਹਾ ਇੱਧਰ ਵੀ ਦੇਖੋ, ਜਿੱਥੇ ਮੈਂ ਲਗੋਏ। ਉਹ ਕਹਿੰਦਾ ਉਹ ਯਾਰ ਉਧਰ ਤੇ ਅਸੀਂ ਗਏ ਹੀ ਨਹੀਂ। ਮੈਂ ਕਿਹਾ ਮੇਰੇ ਕਹਿਣ ਤੇ ਵੇਖ ਲਓ, ਸਾਰੇ ਪਾਸੇ ਦੇਖੋ ਯਾਰ। ਅਸੀਂ ਪੋਲ ਮਾਰਿਆ, ਉਹ ਵੀ ਦਰਖਤ ਵੀ ਪੋਲੇ, ਉੱਤੋਂ ਜਿਹੜੀ ਜਗ੍ਹਾ ਸੀ, ਜਿਹੜੇ ਪੁਆਇੰਟ ਤੇ ਵੇਖ ਸਕਦੇ ਸੀ ਉਧਰ ਵੀ, ਤੇ ਇੱਧਰ ਵੀ ਫੁੱਲੇ। ਸਾਨੂੰ ਮੋਬਾਈਲ ਨਹੀਂ ਲੱਭੇ। ਫੈਸਲ ਸਾਹਿਬ ਨੇ ਉਹਨਾਂ ਨੂੰ ਦੱਸਿਆ, ਉਹਨਾਂ ਨੂੰ ਕਹਿੰਦੇ ਵੀ ਯਾਰ ਚੋਰ ਇਧਰੋਂ ਦੀ ਆਇਆ, ਉਹਨੇ ਇੰਜ ਮੋਬਾਈਲ ਚੁੱਕੇ ਨੇ ਤੇ ਮੈਂ ਇੱਥੇ ਰੱਖੇ ਸੀ। ਨਹੀਂ ਉਹ ਮੋਬਾਈਲ ਤੁਸੀਂ ਘਰ ਭੇਜਦੇ ਸੀਗੇ? ਉਹ ਯਾਰ ਬਿੱਠੇ ਕਸਮ ਵਾਲੀ ਗੱਲ ਵਾ, ਮੋਬਾਈਲ ਲੱਭੇ ਹੀ ਨਹੀਂ ਗਏ। ਨਹੀਂ ਮੈਂ ਸਖਤੇ 'ਚ ਆ ਗਿਆ, ਬੱਚਿਆਂ ਕੋ ਵੀ ਨਹੀਂ ਲੱਭੇ। ਤੇ ਫਿਰ ਉਸ ਤੋਂ ਬਾਅਦ ਇੱਕ ਕੰਮ ਹੋਇਆ ਜਿਹੜਾ ਸਭ ਤੋਂ ਅੱਛਾ ਕੰਮ, ਫਿਰ ਉਹਨਾਂ ਨੇ ਭਾਈ CCTV ਕੈਮਰੇ ਲਵਾਏ ਹਰ ਪਾਸੇ, ਸਹੀ ਠੀਕ ਹੈ। ਉਸ ਚੋਰੀ ਤੋਂ ਬਾਅਦ ਯਾਨੀ ਟੋਟਲ 2600 ਦੇ ਮੋਬਾਈਲ ਸੀ ਤੇ ਉਹਨਾਂ ਦਾ ਤੁਸੀਂ 36000 ਲਵਾਤਾ। ਇਹ ਗੱਲ ਸੁਣ ਕੇ ਫਰੀਦ ਸਾਹਿਬ ਇਹ ਤੋਂ ਸੀ ਇਹ ਨਤੀਜਾ ਕੱਢਿਆ ਵੀ ਨੇਕੀ ਕਰ ਦਰਿਆ ਮੇਂ ਡਾਲ। ਨਹੀਂ ਮੋਬਾਈਲ ਉੱਥੋਂ ਚੁੱਕ ਕੇ ਅੱਗੇ ਡਾਲ। ਉਹ ਯਾਰ ਮੈਂ ਤੇ ਸੀਰੀਅਸ ਸੀਗਾ ਨਾ, ਮੈਂ ਕਿਹਾ ਯਾਰ ਜੁਰਮਾਨਾ ਯਾਨੀ ਕਿ ਨਾ ਉਹਨੂੰ ਪਾ ਦਾਂਗੇ। ਐਮਰਜੈਂਸੀ ਦਾਖਲ ਸੀ ਤੁਸੀਂ? ਉਹ ਯਾਰ ਐਮਰਜੈਂਸੀ ਨਹੀਂ, ਮੈਂ ਤੇ ਸੀਰੀਅਸ ਐ ਸੀ ਕਿ ਮੈਂ ਕਿਹਾ ਯਾਰ ਮੈਂ ਫੜ ਕੇ ਤੇ ਵਾਪਸ ਕਰ ਦੇਣੇ ਸਾਰਿਆਂ ਨੂੰ, ਲੇਕਿਨ ਉਹਨੂੰ ਮੈਂ ਨਸੀਹਤ ਦਵਾਣੀ। ਨਾਜ਼ਰੀਨ ਅਤੋਰ ਹੀ ਇਸ ਤਰ੍ਹਾਂ ਦਾ, ਫੜਿਆ ਜਾਏ ਤੇ ਮਜ਼ਾਕ ਕੀਤਾ ਤੇ ਨਿਕਲ ਗਿਆ ਤੇ ਕੋਸ਼ਿਸ਼ ਕਰੋ
ਇੱਕ ਦੂਸਰੇ ਦੀ ਸਲਾਹ ਕਰਿਆ ਕਰੋ, ਪਿਆਰ ਮੁਹੱਬਤ ਨਾਲ ਰਿਹਾ ਕਰੋ। ਤੇ ਨਾਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਲਾਈਕ ਕਰਨਾ, ਸ਼ੇਅਰ ਕਰਨਾ। ਸਜਾਦ ਜਾਨੀ ਆਫੀਸ਼ੀਅਲ ਚੈਨਲ। ਅਗਲੀ ਸਟੋਰੀ ਮੈਂ ਤੁਹਾਨੂੰ ਸੁਣਾਵਾਂਗਾ ਇੱਕ ਦਰਜੀ ਦੀ। ਵਾਹ ਲਓ। ਚਲੋ ਨਾਜ਼ਰੀਨ, ਆਪਣਾ ਬਹੁਤ ਬਹੁਤ ਖਿਆਲ ਰੱਖਣਾ।